ਇਹ ਸਾਰੇ ਅੰਮ੍ਰਿਤਸਰ ਦੇ ਜ਼ਿਲ੍ਹੇ ਦਾ। ਅੱਛਾ ਜੀ। ਹਾਂਜੀ ਹਾਂਜੀ, ਪਰ ਮੇਰੀ ਪੈਦਾਇਸ਼ ਇਸ ਪਿੰਡ ਦੀ ਹੈ ਜੀ। ਅੱਛਾ ਜੀ। ਇਹ ਜਿਹੜੀ ਕੋਠੀ ਹੈ ਨਾ ਜੀ, ਇਹ ਲੰਬਰਦਾਰ ਸੀ ਸਾਡਾ ਆਪਣਾ। ਅੱਛਾ ਜੀ। ਮੰਨ ਲਓ ਲੰਬਰਦਾਰ ਸੀ ਉਹ, ਹਿੰਦੁਸਤਾਨ 'ਚ ਵੀ ਲੰਬਰਦਾਰ ਸੀ ਜਿਹਦੇ ਕੋਲ ਕੋਠੀ ਸੀ। ਇੱਥੇ ਇੱਕ ਪੀਪਲ ਵੀ ਹੈਗਾ ਸੀ ਜੀ, 5 ਜਾਮਨ ਦਾ ਖੂਹੀ ਵੀ ਸੀ। ਹਾਂਜੀ, ਇਹ ਕੋਠੀ ਸਾਡੇ ਜੀ ਮਹੀਨਾ ਡੇਢ ਜੀ ਹੋਇਆ ਆ, ਬੰਦਾ ਫੌਤ ਹੋ ਗਿਆ, ਸਾਡੀ ਉਹ ਤੇ ਗੱਲ ਹੁੰਦੀ ਰਹੀ ਆ ਬੋੜ ਵਾਲੀ। ਇੱਥੇ ਆਉਂਦੇ ਰਹੇ ਨੇ। ਅੱਛਾ ਅੱਛਾ ਅੱਛਾ। ਹਾਂਜੀ, ਦਿਖਾਉਂਦੇ ਰਹੇ ਨੇ ਬੋੜ ਵਾਲਾ ਸਾਰਾ ਜੋ ਹੈ। ਜ਼ਮੀਨ ਵੀ ਜਿਹੜੇ ਖੂਹ ਸੀ, ਮਟਰਾਂ ਵਾਲਾ ਖੂਹ ਜਾਂ ਇਦਾਂ, ਮਤਲਬ ਸਾਰੇ ਉਹ ਦੱਸਦੇ ਰਹੇ। ਉਹ ਵੀ ਦੱਸਦੇ ਰਹੇ ਸਾਡੇ ਕੋਲ ਆ, ਮੋਬਾਈਲ ਤੇ ਦੱਸਦੇ ਰਹੇ ਜੀ, ਮੋਬਾਈਲ ਤੇ। ਅੱਛਾ ਅੱਛਾ। ਇਹ ਮੌਜ ਬਣ ਗਈ ਅੱਜ ਕੱਲ ਵੀ ਮੋਬਾਈਲਾਂ ਨਾਲ, ਪਹਿਲੇ ਤੇ ਕੋਈ ਖਬਰ ਹੀ ਨਹੀਂ ਹੁੰਦੀ। ਪਹਿਲੇ ਕੋਈ ਨਹੀਂ ਹੁੰਦੀ। ਹੁਣ ਤੁਸੀਂ ਆਹ ਤੋਂ ਉੱਪਰ ਵੱਡਿਆਂ ਦਾ ਪਿੰਡ ਵੇਖਿਆ। ਸਾਡੇ ਮੁੰਡੇ ਕੋਲ ਹੈ, ਇੱਥੇ ਨਹੀਂ ਗਾ, ਉਹਦੇ ਕੋਲ ਨੰਬਰ। ਪਰ ਅਸੀਂ ਜਿਹੜੇ ਤੁਹਾਡੇ ਵੱਡੇ ਵਡੇਰੇ ਕਿਹੜੇ ਪਿੰਡ ਬੈਠੇ ਜਾਂ? ਹੁਸ਼ਿਆਰਪੁਰ ਜ਼ਿਲ੍ਹਾ ਜੀ, ਦਸੂਆ। ਫਿਰ ਕਰਨਾਲ ਚ ਜਿਹੜੇ ਆਹ ਪਿੰਡ ਵਾਲੇ ਸੀ, ਇਹ ਜਿਹੜੇ ਨੀ ਸਿੰਘ ਕਰਨਾਲ ਚਲੇ ਗਏ। ਫਿਰ ਕਰਨਾਲ, ਫਿਰ ਪਟਿਆਲਾ, ਫਿਰ ਮੋਗਾ, ਬਿਲਕੁਲ ਮਲੇਰਕੋਟਲਾ, ਫਿਰ ਜੀ ਫਰੀਦਕੋਟ ਦਾ। ਹੁਣ ਸਾਰਾ ਪਿੰਡ ਬੋੜ ਵਾਲੇ ਦਾ ਇੱਥੇ ਜਿਹੜਾ ਬੈਠਾ, ਬੋੜ ਵਾਲਾ ਤੇ ਬੱਦੋਵਾਲ ਸੀ ਇੱਥੇ ਜਿਹੜੇ ਆ। ਅੱਛਾ, ਬੋੜ ਵਾਲਾ ਕਿੱਥੋਂ ਦਾ ਜੀ, ਕਿਹੜਾ ਜ਼ਿਲ੍ਹਾ ਜੀ? ਅੰਮ੍ਰਿਤਸਰ ਦਾ ਜ਼ਿਲ੍ਹਾ। ਅੱਛਾ, ਅੰਮ੍ਰਿਤਸਰ ਜੀ। ਅੱਛਾ ਜੀ, ਅੱਛਾ ਜੀ। ਸਾਰਾ ਹੀ ਪਿੰਡ ਉੱਥੋਂ ਦਾ ਇੱਥੇ ਆਣ ਕੇ। ਉਹ ਤੁਸੀਂ ਫਿਰ ਤੁਸੀਂ ਉੱਥੇ ਵੇਖਿਆ ਮਤਲਬ ਬੋੜ ਵਾਲਾ ਕਿ ਕੋਈ ਨਹੀਂ? ਅੰਮ੍ਰਿਤਸਰ ਨਹੀਂ, ਅੰਮ੍ਰਿਤਸਰ ਮੈਂ ਰਿਹਾ ਆ, ਪਰ ਮੈਂ ਸ਼ਹਿਰ 'ਚ ਹੀ ਰਿਹਾ ਸੀ ਜੀ। ਮੈਂ ਸ਼ਹਿਰ ਚਲੇ ਗਏ ਮਤਲਬ? ਹਾਂਜੀ ਹਾਂਜੀ। ਨਹੀਂ, ਪਿੰਡ ਮੈਂ ਇੱਥੇ ਮਾਨਾ ਵਾਲਾ ਇੱਕ ਪਿੰਡ ਸੀਗਾ, ਲਾਈਕ ਉੱਥੇ ਅਸੀਂ ਜਾਈਦਾ ਸੀ ਅੰਮ੍ਰਿਤਸਰੋਂ। ਤੇ ਬਾਕੀ ਸ਼ਹਿਰ ਦਾ ਮੈਨੂੰ ਥੋੜਾ ਖਿਆਲ ਹੈ। ਛਿਆਟਾ ਸੀ, ਫਿਰ ਇੱਕ ਬਾਬਾ ਬੁੱਢਾ ਸਾਹਿਬ ਸੀ, ਉੱਥੇ ਜਾਈਦਾ ਸੀ। ਢੱਡ ਕਸੇਰਾ, ਤੇ ਉਹ ਮੈਨੂੰ ਥੋੜੇ ਜਿਹੇ ਪਿੰਡ ਯਾਦ ਨੇ। ਤੇ ਬਾਕੀ ਤੁਸੀਂ ਚਲੇ ਗਏ ਕੈਨੇਡਾ ਚਲੇ ਗਏ? ਅਮਰੀਕਾ ਜੀ। ਹਾਂਜੀ। ਤੁਹਾਡੇ ਵੱਡੇ ਵੀ ਸਾਰੇ ਚਲੇ ਗਏ ਉੱਥੇ? ਹਾਂਜੀ, ਵੱਡੇ ਤੇ ਹੁਣ ਸਾਰੇ ਫਿਰ ਤਕਰੀਬਨ ਫਾਤ ਹੋ ਗਏ ਨੇ। ਹੁਣ ਵਕਤ ਜੀ ਗੱਲ ਹੈ ਜੀ। ਸਾਡੇ ਵੀ ਜਿਹੜੇ ਉਧਰੋਂ ਆਏ ਸਾਰੇ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ ਵੀ ਹੁਣ ਇੱਧਰ ਦਾ ਜਾਮੇ ਨੇ ਸਾਰੇ। ਹਾਂਜੀ, ਪਿੰਡ ਦੱਸਦੇ ਰਹੇ ਨੇ ਸਾਨੂੰ ਜੀ, ਉੱਥੇ ਬੋੜ ਵਾਲਾ ਅੰਮ੍ਰਿਤਸਰ ਚ ਸੀ, ਤੇ ਗੁਰਦਾਸਪੁਰ ਵਿੱਚ ਸੀ ਜਿਹੜਾ ਆਪਣਾ ਬੱਦੋਵਾਲ ਸੀ। ਅੱਛਾ ਜੀ। ਲਾਗੇ ਨਹੀਂ। ਇਹ ਸੀ ਰਾਜਪੂਤਾਂ ਦੇ ਮਤਲਬ ਪਿੰਡ ਜਿਹੜੇ ਸੀ। ਅੱਛਾ। ਅੱਛਾ, ਇਹ ਨਾ ਜੇ ਵੀ ਅੱਛਾ। ਉਸ ਥਾਂ ਤੇ ਲੱਭਦੇ ਲੱਭਦੇ ਇੱਥੇ ਕੇਰਾਂ ਦੇ ਵਿੱਚ ਪਹੁੰਚ ਚੁੱਕੇ ਹਨ ਇਸ ਟਾਈਮ। ਛੱਤ ਆ ਨਾ? ਹਾਂ ਹਾਂ। ਇਸ ਛੱਤ ਦੇ ਉੱਤੇ ਇੱਕ ਹੋਰ ਛੱਤ ਆ, ਉਹਦੇ ਉੱਤੇ ਚਵਾਰਾ। ਅੱਛਾ ਜੀ। ਅੱਛਾ ਅੱਛਾ ਅੱਛਾ। ਵੈਸੇ ਵੀ ਚੁੱਕੇ ਲਾਈਟ ਬਹੁਤ ਬਾਅਦ ਵਿੱਚ ਆਈ ਹੈ। ਹਾਂਜੀ। ਤੇ ਇਹ ਫਿਰ ਇਸ ਤਰ੍ਹਾਂ ਦੇ ਚੁਬਾਰਿਆਂ 'ਚ ਹਵਾਦਾਰ ਹੁੰਦੇ ਸਨ। ਬਿਲਕੁਲ ਬਿਲਕੁਲ ਜੀ ਜੀ। ਇਸੇ ਗੁਰੂ ਸਿੰਘ ਮਾਨ ਦੇ ਬੱਚੇ ਪੜ੍ਹਦੇ ਸਨ ਬੈਠ ਕੇ। ਅੱਛਾ ਜੀ। ਹਾਂ, ਇਹ ਉਹੀ ਬਹਾਰ। ਹਾਂ ਹਾਂ। ਉਹ ਚਲੋ ਇਹ ਤਾਂ ਤੁਸੀਂ ਇਹ ਦੇਖੋ ਵੀ ਵਹਿਮੋ ਗੁਮਾਨ ਚ ਆਇਆ ਸੀ ਭੰਬਿਆਂ ਦਾ ਕਿਲਾ ਨਕਸ਼ੀ ਪਿੰਡ। ਇਹ ਅਮਰੀਕਾ ਉਹ ਫਿਰ ਹੁਣ ਪਾਰਟੀਸ਼ਨ ਤੋਂ ਬਾਅਦ ਫਿਰ ਉਹ ਇੱਥੇ ਕਰਨਾਲ ਤੇ ਚਲੇ ਗਏ। ਕਰਨਾਲ ਚ ਨੀ ਸਿੰਘ ਕਰਕੇ ਪਿੰਡ, ਇੱਥੇ ਦਾ ਨਾਂ ਲਿਖਿਆ ਸੀ। ਹਾਂ ਹਾਂ। ਉਹ ਇਹਨਾਂ ਦੇ ਨਾਨੀ ਦੇ ਅੱਬਾ ਜੀ ਸੀ, ਉਹ ਜਿਹੜੇ ਕਪੂਰ ਸਿੰਘ ਮਾਨ ਸੀ ਨਾ, ਉਹ ਇਹਨਾਂ ਦੀ ਨਾਨੀ ਜੀ ਦੇ ਅੱਬਾ ਜੀ ਸੀ। ਤੇ ਖਾਸ ਇਹਨਾਂ ਦੀ ਜਿਹੜੀ ਮਾਤਾ ਜੀ ਹੈ ਨਾ, ਮਾਂ ਜੀ ਹੈ, ਹਾਂਜੀ, ਉਹਨਾਂ ਨੇ ਕਿਹਾ ਵੀ ਸਿਰਫ ਦਾਦਕਿਆਂ ਨਾਲ ਫਿਰਦਾ ਰਵੀਂ, ਨਾਨਕਿਆਂ ਦੇ ਵੀ ਲੱਭ ਕੇ ਆਵੀਂ। ਤੇ ਖੁਸ਼ੀ ਇਸ ਗੱਲ ਦੀ ਕਿ ਤੁਸੀਂ ਸੰਭਾਲਿਆ ਹੋਇਆ। ਸਾਡਾ ਜੀ ਵਾਲਦ ਦੇ ਐਸਾ ਲੱਗਦਾ ਚੌਧਰੀ ਸੀ। ਚੌਧਰੀ ਸੀ ਇਹ, ਚੌਧਰੀ ਅਬਦੁਲ ਪੂਰੇ ਐਸਾ ਬੁਰਜ ਦਾ ਚੌਧਰੀ ਸੀ। ਹਾਂਜੀ ਹਾਂਜੀ। ਤੇ ਸਾਡੇ ਵਾਲਦ ਫੌਜ ਤੋਂ ਬਾਅਦ ਖਾਤਾ ਆਇਆ ਇੰਡੀਆ ਚੋਂ। ਠੀਕ। ਕਿਉਂਕਿ ਸਰਦਾਰ ਜੀ ਸਮਝਣਾ ਮੇਲੇ ਤੇ, ਤੇ ਸਾਡੇ ਬਾਪ ਨਾਲ ਉਹਦਾ ਬੜਾ ਅੰਜ ਸੀ। ਠੀਕ ਹੈ। ਸਾਡੇ ਬਾਪ ਫੌਜ ਨੂੰ ਸਾਲ ਕੁ ਹੋ ਗਿਆ, ਤੇ ਉਹ ਵੀ ਸਾਲ ਬਾਅਦ ਬਣਾਉਣਾ ਸੀ। ਉਹਨਾਂ ਕਹਿੰਦੇ ਅਸੀਂ ਚੌਧਰੀ ਆ ਰਹੇ ਹਾਂ ਸੀ, ਤੇ ਫਲਾਣਾ ਬਰਾਮਦਾ ਆ ਉੱਥੇ ਇੱਕ ਚੀਜ਼ ਆ, ਉਹ ਕੱਢ ਲਾ। ਠੀਕ ਹੈ। ਹੁਣ ਇਹ ਵੀ ਬਰਾਮਦਾ ਸੀ, ਹੁਣ ਇਹ ਵੀ ਬਰਾਮਦਾ ਸੀ, ਹੋਰ ਹੀ ਬਰਾਮਦੇ ਸਨ, ਲੇਕਿਨ ਨਹੀਂ ਕੱਢੀ। ਦੇਖ ਸੀ। ਹਾਂ। ਉਹ ਥੱਲੇ ਗੱਲ ਫੜ ਗਈ। ਉਹਨਾਂ ਬੜਾ ਲੈਟਰ, ਏਡਾ ਵੱਡਾ ਲੈਟਰ ਲਿਖਿਆ। ਠੀਕ ਹੈ। ਕਿ ਫਲਾਣਾ ਬਰਾਮਦਾ ਦੀ ਦੇਖ ਪੀ ਥੱਲੇ ਦੱਬੀ ਆ, ਤਾਂ ਉਹਨੂੰ ਕੱਢ ਲਾ। ਨਹੀਂ ਹੋ ਸਾਡੇ ਬਾਪ ਨੂੰ ਫੜ ਸਿਆਉਣਾ ਨਸ਼ੇ ਲਾਉਂਦੇ ਸਨ। ਬੜਾ ਮਾਸ਼ਾਅੱਲਾ ਉਹਨਾਂ ਨਾਲ ਪਿਆਰ ਉਹ ਬਸੀ।
ਤੇ ਧੜ ਦਾ ਇੱਕ ਸਰਦਾਰ ਆਇਆ ਸਾਡੇ ਮਨ ਵਾਲੇ, ਸਾਡੀ ਬੜੀ ਕੋਠੀ, ਬਹੁਤ ਬੜੀ ਕੋਠੀ ਇੱਕ ਜੀ ਜੀ ਹਾਂ ਸਰਦਾਰ ਮੰਗਲ ਸਿੰਘ ਵਾਲੀ। ਹਾਂਜੀ। ਤੇ ਉਹ ਜਿਹੜੇ ਜਿਹਦੇ ਕੋਲ ਜਿਹੜਾ ਉੱਥੇ ਰਹਿ ਰਿਹਾ ਨਾ, ਉਹ ਵੀ ਬੜਾ ਲਿਆਂਡੜ ਆਦਮੀ ਆ, ਬਹੁਤ ਲਿਆਂਡੜ ਆਦਮੀ ਆ। ਮੁਬਾਰਕ ਅਲੀ ਨਹੀਂ, ਰਾਣਾ ਸਖਾਰ। ਰਾਣਾ ਠੀਕ। ਜਿਸ ਵੇਲੇ ਸਰਦਾਰ ਸਾਹਿਬ ਅੱਜ ਅੰਦਰ ਵੜਦੇ ਨਾ ਬਾਹਰ ਮੇਨ ਤੋਂ ਹੀ, ਉਹਨਾਂ ਨੇ ਵੇਖ ਕੇ ਕਿਹਾ, ਉਹਨੇ ਕਿਹਾ ਵੀ ਮੈਂ ਹੀ ਸਾਂ, ਪਰ ਤੂੰ ਹੀ ਹੀ ਕਿ ਕੋਈ ਚੀਜ਼ ਸੰਭਾਲਦਾ ਵਾ। ਤੇ ਸਾਡੇ ਜੀ ਅਸਾਂ ਫਿਰ ਬਕਾਇਦਾ ਇਹੋ ਜਿਹੇ ਸਾਰੇ ਨਾ ਨਕਸ਼ਾ, ਤੁਹਾਡਾ ਨਕਸ਼ਾ ਲਿਆ ਕੇ ਫਿਰ ਸਾਰੇ ਜਾਲੀਆਂ ਬਣਾਈਆਂ ਨੇ ਆ। ਰੱਬ ਨਾ ਕਰਦਾ ਹੈ ਇਹ ਚੀਜ਼ ਨਾ ਹੁੰਦੀ ਹੈ ਨਾ ਹੁੰਦੀ ਤੇ ਇਹਨਾਂ ਨੂੰ ਤਾਂ ਫਿਰ ਮੈਨੂੰ ਜ਼ਿਆਦਾ ਉਮੀਦ ਵੀ ਨਹੀਂ ਸੀ ਵੀ ਸ਼ਾਇਦ ਇਹ ਲੱਭੇਗੀ। ਤੇ ਇੱਥੇ ਜਿਹੜਾ ਕਪੂਰ ਸਿੰਘ ਮਾਨ ਉਹਨਾਂ ਦਾ ਨਾਮ ਲਿਖਿਆ ਹੋਇਆ ਸੀ, ਉਹ ਕਿਹੜੀ ਥਾਂ ਉਹ ਤੁਹਾਨੂੰ ਦੱਸਿਆ ਨਹੀਂ, ਉਹ ਆ ਜਿਹੜਾ ਨਹੀਂ ਚਬਾਰਾ ਜੀ ਜੀ ਥੱਲੇ ਉੱਤਰ ਕੇ ਤੁਹਾਨੂੰ ਅੱਛਾ ਅੱਛਾ। ਜਸ਼ਨ ਇਹ ਵੇਖ ਲੈ ਸ਼ੀਸ਼ੇ ਵੀ ਇਹ ਉਂਝ ਹੀ ਲੱਗੇ ਹੋਏ ਜਿਹੜੇ 75 ਸਾਲ ਪਹਿਲੇ ਤੂੰ ਕਹਿੰਦਾ ਸੀ ਕਿ ਨਾਨੀ ਮੇਰੀ ਦੱਸਦੀ ਹੈ ਕਿ ਸ਼ੀਸ਼ੇ ਉਹਦੇ ਲੱਗੇ ਹੋਏ। ਸੋ ਇਹ ਸਾਰਾ ਕੁਝ ਦੇਖਿਆ ਹੈ। ਜਿਹੜੀ ਪਹਿਲੀ ਆਸ ਸੀ ਅਮਰੀਕਾ ਤੋਂ ਇੱਥੇ ਆਪਣ ਦੀ, ਕੈਲੀਫੋਰਨੀਆ ਤੋਂ, ਉਹ ਪੁੱਜ ਗਈ ਹੈ। ਹੁਣ ਇਹ ਪੁੱਛਣਾ ਬੜਾ ਅਜੀਬ ਹੈ ਕਿ ਕਿਵੇਂ ਦਾ ਲੱਗ ਰਹੀ ਹੈ। ਯਕੀਨਨ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਹੈ, ਲੇਕਿਨ ਇਹ ਹੈਰਾਨੀ ਹੋਈ ਕਿ 75 ਸਾਲ ਪਹਿਲੇ ਅੱਜ ਇੰਝ ਲੱਗਦਾ ਹੈ ਜਿਵੇਂ ਅੱਖ ਝਪਕੀ ਹੈ ਤੇ 75 ਸਾਲ ਲੰਘ ਗਏ। ਬੇਸ਼ੱਕ 3 ਨਸਲਾਂ ਲੰਘ ਗਈ। ਹਾਂਜੀ ਬਿਲਕੁਲ ਜ਼ਰੂਰ ਜੀ। ਭਈ ਇਸ ਤਰ੍ਹਾਂ 75 ਸਾਲ ਕਾਫੀ ਲੰਮਾ ਅਰਸਾ ਹੁੰਦਾ ਹੈ, ਪਰ ਜਿਸ ਤਰ੍ਹਾਂ ਉਹ 75 ਸਾਲ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਸੁਣ ਕੇ ਉਹ 75 ਸਾਲ ਹਮੇਸ਼ਾ ਹੀ ਜ਼ਿੰਦਾ ਰਹੇ ਨੇ। ਮੇਰੀ ਉਮਰ ਜਿਸ ਤਰ੍ਹਾਂ ਕਰੀਬ ਕੋਈ 5 ਤੋਂ 6 ਸਾਲ ਦੀ ਹੋਏਗੀ ਜਦੋਂ ਦੀਆਂ ਅਸੀਂ ਇਹਨਾਂ ਪਿੰਡਾਂ ਦੀਆਂ ਹੀ ਕਹਾਣੀਆਂ ਸੁਣਦੇ ਆ ਰਹੇ ਹਾਂ, ਕਿਉਂਕਿ ਸਾਡੇ ਚੜ੍ਹਦੇ ਪੰਜਾਬ 'ਚ ਕੋਈ ਪਿੰਡ ਨਹੀਂ, ਜਿੰਨੇ ਮੇਰੇ ਨਾਨਕੇ ਦਾਦਕੇ ਸਭ ਜਿਹੜੇ ਨੇ ਉਹ ਇੱਥੋਂ ਹੀ ਗਏ ਨੇ। ਤੇ ਇਸੇ ਧਰਤੀ ਦੀਆਂ ਜਿਹੜੀਆਂ ਗੱਲਾਂ ਸੁਣ ਕੇ ਹੀ ਅਸੀਂ ਵੱਡੇ ਹੋਏ ਆ, ਤੇ ਜ਼ਿਹਨ ਵਿੱਚ ਹਰ ਪਿੰਡ ਦੀ ਇੱਕ ਜਿਹੜੀ ਇਹ ਤਸਵੀਰ ਬਣੀ ਹੋਈ ਹੈ। ਤੇ ਅੱਜ ਜਿਹੜੀ ਇੱਕ ਪਹਿਲੀ ਜਿਹੜੀ ਤਸਵੀਰ ਜਿਹੜੇ ਮੇਰੇ ਜ਼ਿਹਨ 'ਚ ਇੰਨੇ ਸਾਲਾਂ ਦੀ ਬਣੀ ਸੀ, ਅੱਜ ਮੈਨੂੰ ਪਹਿਲੀ ਵਾਰੀ ਵੇਖਣਾ ਨਸੀਬ ਹੋਇਆ। ਤੇ ਮੈਂ ਅੱਛਾ ਨਾਨੀ ਜੀ, ਉਹ ਜ਼ਾਹਿਰ ਜੀ ਗੱਲ ਹੈ, ਕਈ ਹਸਰਤਾਂ ਹੋਣਗੀਆਂ ਜਿੱਥੇ ਉਹਨਾਂ ਦਾ ਬਚਪਨ ਬੀਤਿਆ, ਜਿੱਥੇ ਉਹ ਖੇਡੇ, ਜਿੱਥੇ ਉਹਨਾਂ ਨੇ ਪਹਿਲਾ ਕਾਇਦਾ ਪੜ੍ਹਿਆ, ਜਿਨ੍ਹਾਂ ਦੇ ਪਿੰਡ ਦੀ ਗਲੀਆਂ ਦੇ ਵਿੱਚ ਉਹ ਫਿਰੇ। ਕੋਈ ਚੀਜ਼ ਐਸੀ ਜਿਹੜੀ ਹਸਰਤ ਨਾਲ ਦੱਸਦੇ ਸੀ ਕਿ ਹਾਏ ਮੇਰੇ ਪਿੰਡ ਦੇ ਅੰਦਰ ਇਹ ਚੀਜ਼ ਹੁੰਦੀ ਸੀ? ਉਹ ਜਿਸ ਤਰ੍ਹਾਂ ਦੱਸਦੇ ਸੀ, ਕਿਉਂਕਿ ਉਹਨੇ ਜਿਹੜੇ ਜ਼ਿਆਦਾਤਰ ਜਿਹੜੀ ਮਾਨਾ ਵਾਲਾ ਫੈਮਿਲੀ ਸੀਗੀ, ਉਹਨਾਂ ਦਾ ਪਿੰਡ ਜਿਹੜੇ ਵੱਡਾ ਜਿਹੜਾ ਮਾਨਾ ਵਾਲਾ ਹੈ, ਤੇ ਪਰ ਉਹਨਾਂ ਜਿਹੜੇ ਮੁਰੱਬੇ ਸੀ ਕੇਰਾਂ ਵਾਲਿਆਂ ਦੇ, ਉਹ ਥੋੜੇ ਜਿਹੇ ਦੂਰ ਸਨ। ਤੇ ਫਿਰ ਉਹਨਾਂ ਦੇ ਜਿਹੜੇ ਦਾਦਾ ਸਨ, ਜਿਨ੍ਹਾਂ ਨਾਲ ਗੁਰਦਿੱਤ ਸਿੰਘ ਸੀ, ਗੁਰਦਿੱਤ ਸਿੰਘ ਮਾਨ, ਤੇ ਉਹ ਮਾਨਾ ਵਾਲਾ ਪਿੰਡ ਤੋਂ ਉੱਠ ਕੇ ਜਿਹੜੇ ਉਹਨਾਂ ਦਾ ਡੇਰਾ ਸੀ, ਉਹਦੇ ਕੋਲ ਉਹਨਾਂ ਨੇ ਜਿਹੜੀ ਇਹ ਸ਼ੀਸ਼ਿਆਂ ਵਾਲੀ ਹਵੇਲੀ ਜਿਹੜੀ ਹੈ ਉਹ ਬਣਾਈ ਸੀ। ਤੇ ਉਹਨਾਂ ਦੇ ਨਾਲ ਹੀ ਜਿਹੜੇ ਬਾਕੀ ਉਹਨਾਂ ਦੇ ਨਾਲ ਜਿਹੜੇ ਘਰ ਦੇ ਵਿੱਚ ਕੰਮ ਕਰਨ ਵਾਲੇ ਜਾਂ ਫਿਰ ਪੂਰੇ ਪਿੰਡ ਦੇ ਲੋਕ ਜਿਹੜੇ ਉਹਨਾਂ ਦੇ ਨਾਲ ਅਟੈਚ ਸਨ, ਉਹ ਸਾਰੇ ਅਟੈਚ ਹੋ ਕੇ ਹੀ ਕੇਰਾਂ ਪਿੰਡ ਆ ਗਏ। ਤੇ ਇਸ ਤਰ੍ਹਾਂ ਇਹ ਜਿਹੜਾ ਕੇਰਾਂ ਪਿੰਡ ਹੈ, ਇਹ ਮਾਨਾ ਵਾਲੇ ਤੋਂ ਬਾਹਰ ਇਹ ਜਿਹੜਾ ਕੇਰਾਂ ਪਿੰਡ ਜਿਹੜਾ ਹੈ ਇਹ ਵਸਿਆ। ਤੇ ਨਾਨੀ ਜੀ ਕਾਫੀ ਕਹਾਣੀਆਂ ਦੱਸਦੇ ਨੇ, ਕਿਉਂਕਿ ਬੜੀ ਸਟ੍ਰਿਕਟ ਫੈਮਿਲੀ ਸੀ ਇਹ, ਕਾਫੀ ਕੰਜ਼ਰਵੇਟਿਵ ਫੈਮਿਲੀ ਸੀ। ਜਿਸ ਤਰ੍ਹਾਂ ਜਿਹੜੇ ਮੇਰੇ ਦਾਦਕੇ ਫੈਮਿਲੀ ਥੋੜੀ ਲਿਬਰਲ ਫੈਮਿਲੀ ਸੀ, ਇਹ ਬੜੇ ਸਖਤ ਸਨ। ਪਈ ਇਹਨਾਂ ਨੇ ਦੱਸਦੇ ਨੇ ਵੀ ਬੱਗੀਆਂ ਰੱਖੀਆਂ ਹੁੰਦੀਆਂ ਸਨ ਘੋੜਿਆਂ ਵਾਲੀਆਂ, ਉਹ 2 ਕਿਸਮ ਦੀਆਂ ਹੁੰਦੀਆਂ ਸਨ। ਇੱਕ ਬੱਗੀ ਜਿਹੜੀ ਹੁੰਦੀ ਸੀ ਉਹ ਉੱਤੋਂ ਖੁੱਲੀ ਹੁੰਦੀ ਸੀ, ਉਹ 'ਚ ਬੰਦੇ ਜਾਂਦੇ ਸਨ, ਤੇ ਜਿਹੜੀਆਂ ਲੇਡੀਜ਼ ਹੁੰਦੀਆਂ ਸਨ ਉਹਨਾਂ ਦੀ ਬੱਗੀ ਜਿਹੜੀ ਹੈ ਉਹ ਉੱਤੋਂ ਬੰਦ ਹੁੰਦੀ ਸੀ। ਤੇ ਈਵਨ ਦੋ ਉਹ ਸਿੱਖ ਮਜ਼ਹਬ ਸੀ, ਪਰ ਉੱਤੇ ਪਰਦੇ ਦਾ ਉਹ ਕਾਫੀ ਜ਼ਿਆਦਾ ਮੰਨਦੇ ਸੀ। ਤੇ ਜੇ ਉਹਨਾਂ ਨੇ ਜਿਸ ਤਰ੍ਹਾਂ ਮਾਨਾ ਵਾਲਾ ਜਿਹੜਾ ਵੱਡੇ ਪਿੰਡ ਕਿਸੇ ਕਜ਼ਨ ਦਾ ਵਿਆਹ ਵਗੈਰਾ ਤੇ ਵੀ ਜਾਣਾ, ਤੇ ਉਹਨਾਂ ਸਾਰਿਆਂ ਨੇ ਬੁਰਕੇ ਪਾ ਕੇ, ਤੇ ਜਿਹੜਾ ਹੈਗਾ ਉਹ ਬੱਗੀ ਜਿਹੜੀ ਕਵਰਡ ਵਾਲੀ ਬੱਗੀ ਹੈ ਉਹਦੇ ਵਿੱਚ ਬੈਠ ਕੇ, ਤੇ ਉਹਨਾਂ ਨੇ ਫਿਰ ਕਿਤੇ ਵੀ ਜਿਸ ਤਰ੍ਹਾਂ ਜਾਣਾ। ਅਸੀਂ ਤਾਂ ਫਿਰ ਖੁਸ਼ਕਿਸਮਤ ਹੈ, ਅਗਰ ਉਹੀ ਹੁੰਦੇ ਤਾਂ ਸਾਨੂੰ ਇਹ ਹਵੇਲੀ ਕਿਹਨੇ ਦੇਖਣ ਦੇਣੀ ਸੀ। ਹਾਂਜੀ ਸੰਭਾਲਿਆ ਤੁਸੀਂ, ਬਹੁਤ ਸੋਹਣਾ ਸੰਭਾਲਿਆ। ਇਹ ਉਹ ਸ਼ਖਸ ਹਨ ਜਿਹੜੇ ਮਾਈਗ੍ਰੇਸ਼ਨ ਤੋਂ ਬਾਅਦ ਇਹਨਾਂ ਦੇ ਫਾਦਰ ਇੱਥੇ ਆਏ, ਔਰ ਇਸ ਘਰ ਦੇ ਦੱਸਦੇ ਹਨ ਕਿ 3 ਬੂਟੇ ਸਨ ਅੰਬਾਂ ਦੇ ਜਿਹੜੇ ਇਹਨਾਂ ਦੇ ਨਾਨੀ ਦੇ ਫਾਦਰ ਨੇ ਲਾਏ ਸਨ, ਤੇ ਇਹਨਾਂ ਨੇ ਉਹਨਾਂ ਦੇ ਰੱਜ ਫਲ ਖਾਇਆ, ਤੇ ਇਹਨਾਂ ਨੇ ਰੱਜ ਉਹਨਾਂ ਨੂੰ ਗਾਇਆ ਵੀ ਹੈ ਕਿ ਕਿਤਨੇ ਪਿਆਰੇ ਲੋਕ ਸਨ। ਇਸ ਪਿੰਡ ਦੇ ਅੰਦਰ ਬਹੁਤ ਸਾਰੇ ਲੋਕਾਂ ਦਾ ਇਹਨਾਂ ਦਾ ਜ਼ਿਕਰ ਰਿਹਾ। ਈਵਨ ਕਿ ਸਾਨੂੰ ਅੱਜ ਵੀ ਦੱਸ ਰਿਹਾ ਸੀ ਕਿ ਇੱਥੇ ਨਾਮ ਜਿਹੜੇ ਸੀ ਇਹਨਾਂ ਦੇ ਨਾਨੀ ਦੇ ਫਾਦਰ ਦਾ, ਉਹ ਇੱਥੇ ਨਾਮ ਅਸੀਂ ਉਸ ਨੂੰ ਲਿਖਿਆ ਰਹਿਣ ਦਿੱਤਾ। ਵੇਲਾ ਗੁਜ਼ਰਿਆ, ਕੁਛ ਇਹਨਾਂ ਨੇ ਚੀਜ਼ਾਂ ਸੈੱਟ ਕਰਨੀਆਂ ਸੀ, ਸੋ ਪਲੇਟ ਜਿਹੜੀ ਹੈ ਉਹ ਕਿਤੇ ਸਾਈਡ ਤੇ ਹੋਈ। ਉਹ ਪਲੇਟ ਵੀ ਲੱਭਾਂਗੇ, ਔਰ ਉਸ ਪਲੇਟ ਤੇ ਵੀ ਇੱਕ ਦਿਨ ਅਸੀਂ ਵਿਲਾਗ ਕਰ ਰਹੇ ਹੋਵਾਂਗੇ ਕਿ ਇਹ ਪਲੇਟ ਕੋਈ 150 ਸਾਲ ਪਹਿਲੇ ਲੱਗੀ ਹੋਈ, ਅੱਜ ਉਸ ਤੇ ਕਰ ਰਹੇ ਹਾਂ। ਤੇ ਇਹ ਆਏ ਹਨ, ਮਨ ਦੇ ਵਿੱਚ ਖੁਸ਼ੀ ਹੋਈ ਜੀ, ਬਹੁਤ ਸਾਰੀ। ਖੌਫ ਤੇ ਨਹੀਂ ਆਇਆ ਕਿ ਘਰ ਦੇ ਮਾਲਕ ਆ ਗਏ? ਬੜੀ ਖੁਸ਼ੀ ਹੋਈ ਆ ਕਿ ਇਹਨਾਂ ਦੇ ਵੱਡਿਆਂ ਦੇ ਇੱਥੇ ਇੱਕ ਨਾਂ ਸੀ, ਇੱਕ ਮਕਾਮ ਸੀ ਇਹਨਾਂ ਦਾ, ਤੇ ਸਾਡੇ ਵੱਡੇ ਵੀਰਾਂ ਦਾ ਇੱਕ ਬੜਾ ਅੱਛਾ
ਇਹਨਾਂ ਨੂੰ ਅੱਛੇ ਤਰੀਕੇ ਨਾਲ ਗਾਈਡ ਕਰਦੇ ਸਨ, ਜੋ ਆਉਂਦੇ ਸਨ ਇੱਥੇ ਮੇਲੇ ਤੇ ਸਾਡੇ ਵੱਡੇ ਨੂੰ ਆ ਕੇ ਮਿਲਦੇ ਸਨ ਤੇ ਬਹੁਤ ਅੱਛਾ ਆਪਸ ਉਹਨਾਂ ਦਾ ਇਤਫਾਕ ਸੀ, ਸਲੂਕ ਸੀ। ਤੇ ਵੱਡੇ ਜਾਂਦੇ ਰਹੇ, ਉਹ ਵੀ ਜਾਂਦੇ ਰਹੇ, ਇਹ ਵੀ ਜਾਂਦੇ ਰਹੇ। ਅੱਗੋਂ ਇਹਨਾਂ ਦਾ ਇਹਨਾਂ ਦਾ ਮੁਹੱਬਤ, ਇੱਕ ਪਿਆਰ, ਇਹਨਾਂ ਦਾ ਖਲੂਸ, ਤੇ ਅਸੀਂ ਬੜੀ ਸਾਨੂੰ ਖੁਸ਼ੀ ਹੋਈ ਆ। ਸਰ ਇਹੀ ਰਹਿਣੀ ਚਾਹੀਦੀ ਹੈ, ਜਿਵੇਂ ਅਜਾਇਨ ਤੁਸੀਂ ਮੁਹੱਬਤ ਪਿਆਰ ਦਿੱਤੀ ਹਾਂਜੀ। ਤੇ ਇਹ ਹੀ ਹੋਣਾ ਚਾਹੀਦਾ ਹੈ। ਬਿਲਕੁਲ, ਅਗਰ ਇਸ ਸਾਈਡ ਦਾ ਬੰਦਾ ਉਸ ਸਾਈਡ ਤੇ ਜਾਣਾ ਚਾਹੁੰਦਾ ਹੈ ਤੇ ਉਹ ਵੀ ਦੇਖੇ ਆਪਣੇ ਪੁਰਖਿਆਂ ਦੇ, ਆਪਣੇ ਵੱਡਿਆਂ ਦੇ, ਜਿੱਥੇ ਉਹ ਜੰਮੇ ਚਾਹੇ। ਸੋ ਅਸੀਂ ਹਮੇਸ਼ਾ ਤੋਂ ਇਹ ਕਹਿੰਦੇ ਹੁੰਦੇ ਹਾਂ ਕਿ ਜੋ ਪਾਰਟੀਸ਼ਨ ਹੋਈ ਇਹ ਰਹਿ ਜਾਵੇ, ਕੋਈ ਇਸ਼ੂ ਨਹੀਂ। ਬਾਰਡਰ ਤੇ ਨਰਮੀਆਂ ਕਰ ਦਿਓ, ਪੰਜਾਬ ਜਿਵੇਂ ਇੱਕ ਹੈ ਸੀ, ਪੰਜਾਬ ਨੂੰ ਇੱਕ ਕਰ ਦਿਓ, ਆਪਸੀ ਟ੍ਰੇਡ ਹੋਵੇ। ਇਹ ਬਾਰਡਰ ਜਿਹੜੇ ਹਨ, ਅਸੀਂ ਸਾਨੂੰ ਇਤਰਾਮ ਹੈ ਇਹਨਾਂ ਦਾ, ਇਹ ਰਹਿਣ, ਕਿਉਂਕਿ ਉਹਦੇ ਤੇ 20 ਲੱਖ ਪੰਜਾਬੀਆਂ ਦਾ ਖੂਨ ਡੁੱਲਿਆ ਹੈ। ਔਰ ਅਸੀਂ ਕੋਈ ਐਸੀ ਕਿਸੇ ਸੋਚ ਦੇ ਹਮਾਇਤੀ ਨਹੀਂ ਆ ਕਿ ਜਿਹੜਾ ਦੁਬਾਰਾ ਤੋਂ ਕਿ ਐਸੀ ਗੱਲ ਹੋਵੇ। ਸੋ ਇਹ ਨਰਮੀਆਂ, ਇਹ ਸਾਡਾ ਇਨਸਾਨੀ ਹੱਕ ਵੀ ਹੈ। ਇਸ ਨੂੰ ਯੂਨਾਈਟਿਡ ਨੇਸ਼ਨ ਵੀ ਮੰਨਦਾ ਹੈ, ਦੁਨੀਆ ਦਾ ਹਰ ਚਾਰਟਰਡ ਮੰਨਦਾ ਹੈ ਕਿ ਜਿਵੇਂ ਇੱਥੇ ਪਹੁੰਚੇ ਹਨ, ਇੱਥੋਂ ਦੇ ਲੋਕ ਵੀ ਉੱਥੇ ਪਹੁੰਚਣ ਔਰ ਆਵਾਜਾਈ ਵਧੇ, ਆਪਸੀ ਸਾਂਝ ਵਧੇ, ਇਹ ਖਿੱਤਾ ਅਮਨ ਦਾ ਗਹਿਵਾਰਾ ਬਣੇ।